कदे भी केजरीवाल ਜਾਂ ਭਗਵੰਤ ਮਾਨ ਨੇ ਆਰਐਸਐਸ ਦੇ ਖਿਲਾਫ ਕੋਈ ਲਫ਼ਜ਼ ਨਹੀਂ ਕਿਹਾ। केजरीवाल ਜਿਹੜਾ ਡਿਫੀਟਡ ਹੈ, ਕਰਪਸ਼ਨ ਚਾਰजेस ਲੱਗੇ ਦਿੱਲੀੋਂ ਹੋਏ, ਉਹ ਪੰਜਾਬ ਆ ਕੇ ਪੂਰੀ ਉਹਨਾਂ ਦੀ ਟੀਮ ਜਿਹੜੀ ਹੈ ਬਾਣੀਆਂ ਦੀ, ਉਹਨਾਂ ਨੇ ਆਲਰੇਡੀ ਰਾਜ ਸਭਾ ਦੀਆਂ ਸੀਟਾਂ ਹਥਿਆਈਆਂ। ਦੀ ਪਹਿਲੀ ਟੀਮ ਵੀ ਜਦੋਂ ਅਰਵਿੰਦ ਕੇਜਰੀਵਾਲ ਦੇ ਨਾਲ ਆਏ, ਇਹਨਾਂ ਨੇ ਪੰਜਾਬ ਦੇ ਵਿੱਚ ਕਿਵੇਂ ਬਦਅਖਲਾਕੀ ਕੀਤੀ ਹੋਈ ਹੈ, ਔਰ ਇਸ ਸਾਰੇ ਦੇ ਨਾਲ ਕਰਪਸ਼ਨ ਸਿਰੇ ਦੀ ਹੈ। Maan claimed people experienced real freedom after Aam Aadmi Party government came to power in 2022 as they no longer had to pay a bribe to get their works done. 22 ਤੋਂ 24 ਤਾਂ ਪੁਲਿਸ ਐਨਕਾਊਂਟਰ ਬਣਾਏ ਨੇ ਝੂਠੇ ਇਹਨਾਂ ਨੇ। ਹੁਣ ਅੰਮ੍ਰਿਤਪਾਲ ਸਿੰਘ ਇਲੈਕਟਿਡ ਮੈਂਬਰ ਪਾਰਲੀਮੈਂਟ, ਤੀਸਰਾ ਸਾਲ ਹੈ ਉਹਦੇ ਤੇ ਜਿਹੜਾ ਐਨਐਸਏ ਲਾਇਆ ਹੋਇਆ। ਆਲਰੇਡੀ ਪੰਜਾਬ ਜਿਹੜਾ ਹੈ ਇੱਕ ਪੁਲਿਸ ਸਟੇਟ ਬਣਿਆ ਹੋਇਆ। ਇਹ ਵੀ ਜਾਂ ਤਾਂ ਲੋਕਾਂ ਨੂੰ ਬੇਵਕੂਫ ਸਮਝਦੇ ਨੇ ਜਾਂ ਸੱਚਮੁੱਚ ਹੀ ਲੋਕ ਬੇਵਕੂਫ ਹੋ ਚੁੱਕੇ ਨੇ ਵੀ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਇਹ ਕੀ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਅਸਲੀ ਆਜ਼ਾਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੀ ਸ਼ੁਰੂ ਹੋਈ ਹੈ। क्या कहने ने इस बयान दे, इस बारे आप गलबात करन जा रहे हैं। सो असीं चाहांगे कि तुसीं इस तरह बने रहना, देखण सुन लिया लिखण लई तुहाडा सब दा बहुत शुक्रिया जी। डॉक्टर साहब की कहना चाहोगे? देखो, पिछले दिनां च बहुत सारिਆਂ ਦੇ ਨਾਲ ਇਸ ਮੁੱਦੇ ਤੇ ਗੱਲਬਾਤ ਦਾ ਜਿਹੜਾ ਉਹ ਮੌਕਾ ਵੀ ਬਣਿਆ। ਅਸੀਂ ਲੈਂਡ ਪੂਲਿੰਗ ਦੇ ਨਾਂ ਥੱਲੇ ਪੰਜਾਬ ਦੀ ਡੈਮੋਗ੍ਰਾਫੀ ਬਦਲਣ ਦਾ ਜਿਹੜਾ ਬਹੁਤ ਖਤਰਨਾਕ ਏਜੰਡਾ ਹੈ, ਇਸ ਦੇ ਉੱਤੇ ਗੱਲ ਵੀ ਕੀਤੀ। ਔਰ ਹੁਣ ਇਸ ਦੇ ਉੱਤੇ ਹੋਰ ਵੀ ਜਿਹੜੀਆਂ ਸਿੱਖ ਹਿੱਤੂ ਧਿਰਾਂ ਨੇ, ਖਾਸ ਤੌਰ 'ਤੇ ਉੱਥੇ ਯੰਗਸਟਰਸ ਦੀਆਂ ਜਥੇਬੰਦੀਆਂ ਪੰਜਾਬ ਦੇ ਵਿੱਚ, ਉਹ ਇਸ ਦੇ ਉੱਤੇ ਕਾਫੀ ਗੰਭੀਰਤਾ ਦੇ ਨਾਲ ਗੱਲ ਕਰ ਰਹੀਆਂ ਨੇ। ਔਰ ਪੰਜਾਬ ਦੇ ਕਿਸਾਨ ਵੀ, ਔਰ ਬਾਈ ਐਂਡ ਲਾਰਜ ਇੱਕ ਦੋ ਥਾਵਾਂ 'ਤੇ ਤਾਂ ਈਵਨ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿੰਮੇਵਾਰ ਅਹੁਦੇਦਾਰ ਸੀ, ਉਹਨਾਂ ਨੇ ਵੀ ਰਿਜ਼ਾਈਨ ਕੀਤਾ। ਉਹਨਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋਈ ਹੈ ਕਿ ਭਾਈ ਇਹ ਤਾਂ ਕਿਵੇਂ ਪੰਜਾਬ ਦੀ ਬਰਬਾਦੀ ਦਾ ਏਜੰਡਾ। ਔਰ ਇਹਦੇ 'ਚ ਦੋ ਰਾਵਾਂ ਨਹੀਂ ਨੇ ਕਿ ਬੀਜੇਪੀ ਦੇ ਨਾਲ ਕੇਜਰੀਵਾਲ ਦਾ ਕੋਈ ਰੌਲਾ ਹੋ ਸਕਦਾ ਹੈ, ਆਰਐਸਐਸ ਨਾਲ ਤਾਂ ਨਹੀਂ ਹੈ, ਕਿਉਂਕਿ ਉਹ ਤਾਂ ਆਰਐਸਐਸ ਕਾਡਰ ਹੈ ਔਰ ਪਾਲਿਸੀਜ਼ ਆਰਐਸਐਸ ਦੀਆਂ ਲਾਗੂ ਕਰਦੇ। ਜਿਵੇਂ ਸੁਬਰਾਮਨੀਅਮ ਸਵਾਮੀ ਹੈ, ਉਹਦੇ ਤੁਸੀਂ ਇੰਟਰਵਿਊ ਦੇਖੋਗੇ, ਉਹ ਮੋਦੀ ਨੂੰ, ਦੂਜੇ ਨੂੰ ਕਿ 4000 ਸਕੁਅਰ ਮਾਈਲ ਟੈਰੀਟਰੀ ਚਾਈਨਾ ਦੇ ਕੋਲ ਖੋਈ, ਅਮਰੀਕਾ ਕੋਲ ਭੇਤ ਨੇ, ਉਹ ਮੋਦੀ ਨੂੰ ਫਾਂਸੀ ਚੜ੍ਹਾ ਦੇਣਗੇ। ਇਹ ਚਾਈਨਾ ਦੇ ਵਿੱਚ ਆਸ਼ੀ ਕਰਦਾ ਰਿਹਾ ਦੂਜਾ ਤੀਜਾ। ਪਰ ਜਦੋਂ ਆਰਐਸਐਸ ਦਾ ਮੁੱਦਾ, ਉਹ ਕਹਿੰਦਾ ਵੀ ਮੈਂ ਜਿਹੜਾ ਆਰਐਸਐਸ ਦਾ ਅਸੀਂ ਸਾਰੇ, ਅਸੀਂ ਤਾਂ ਬੀਜੇਪੀ ਦਾ ਭਲਾ ਹੀ ਚਾਹੁੰਦੇ, ਮੋਦੀ ਦੇ ਖਿਲਾਫ ਹੈ ਮੈਂ। ਹੁਣ ਕਹਿਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਕੇਜਰੀਵਾਲ ਦੀ ਲਾਈਨ ਦੇਖੋ, ਕਦੇ ਵੀ ਕੇਜਰੀਵਾਲ ਜਾਂ ਭਗਵੰਤ ਮਾਨ ਨੇ ਆਰਐਸਐਸ ਦੇ ਖਿਲਾਫ ਕੋਈ ਲਫ਼ਜ਼ ਨਹੀਂ ਕਿਹਾ। ਬੀਜੇਪੀ ਦਾ ਕਹਿ ਦਿੱਤਾ ਜਾਂ ਕੋਈ ਚੁਟਕਲਾ ਸੁਣਾ ਦਿੱਤਾ, ਅਮਿਤ ਸ਼ਾਹ ਦਾ ਸੁਣਾ ਦਿੱਤਾ, ਮੋਦੀ ਦਾ ਸੁਣਾ ਦਿੱਤਾ, ਇਸ ਤੋਂ ਬਿਯੋਂਡ। ਔਰ ਜਿਹੜਾ ਆਰਐਸਐਸ ਦਾ ਏਜੰਡਾ, ਜਿਵੇਂ ਅਸੀਂ ਜ਼ਿਕਰ ਕੀਤਾ, ਈਵਨ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਉੱਥੇ ਕੇਰਲਾ 'ਚ ਜਾ ਕੇ ਮੋਹਨ ਭਾਗਵਤ ਦੇ ਦਰਬਾਰ ਦੇ ਵਿੱਚ ਖੜ੍ਹਾ ਹੈ ਔਰ ਕਹਿ ਰਿਹਾ ਜੀ ਅਸੀਂ ਤਾਂ ਚੇਅਰ ਬਣਾ ਰਹੇ ਹਾਂ ਯੂਨੀਵਰਸਿਟੀ ਦੇ ਵਿੱਚ, ਫਰੋਮ ਵੇਦਾਂਤ ਵੇਦਾਸ ਟੂ ਗੁਰੂ ਨਾਨਕ, ਕਿ ਜਿਹੜਾ ਮੈਸੇਜ ਹੈ ਕਿਵੇਂ ਗੁਰੂ ਨਾਨਕ ਸਾਹਿਬ ਨੇ ਵੇਦਾਂ ਦੇ ਮੈਸੇਜ ਨੂੰ ਅੱਗੇ ਤੋਰਿਆ। ਔਰ ਇਵੇਂ ਕਰ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ। ਔਰ ਫਿਰ ਕਿਸੇ ਨੇ ਉਸ ਦੇ ਉੱਤੇ ਕੱਢਿਆ ਵੀ ਇਹ ਥੋੜ੍ਹੀ, ਇਹ ਤਾਂ ਬਣਾਈ ਸਾਰੇ ਵਾਈਸ ਚਾਂਸਲਰ ਆਰਐਸਐਸ ਤੋਂ ਪੁੱਛ ਕੇ ਨੇ, ਅਮਰਿੰਦਰ ਦੀ ਸਰਕਾਰ ਵੇਲੇ ਬਣੇ। ਔਰ ਉਹ ਤਾਂ ਉਸ ਤੋਂ ਪਹਿਲਾਂ ਵੀ ਦਿੱਲੀ 'ਚ ਜਿਹੜੀ ਆਰਐਸਐਸ ਨੇ ਆਪਣਾ ਕੋਈ ਚਿੰਤਨ ਰੱਖਿਆ ਸੀ, ਉਹਦੇ 'ਚ ਵੀ ਅਨਮੋਲ ਸਿੰਘ ਕੇ ਕੀ ਨਾਂ ਉਹਦਾ ਵੀਸੀ ਦਾ ਉੱਥੇ ਗਿਆ ਹੋਇਆ ਸੀ। ਹੁਣ ਤੁਸੀਂ ਇਸ ਸਾਰੇ ਪਾਰਟ 'ਚ ਦੇਖੋ ਵੀ ਕੇਜਰੀਵਾਲ ਜਿਹੜਾ ਡਿਫੀਟਡ ਹੈ, ਕਰਪਸ਼ਨ ਚਾਰजेस ਲੱਗੇ ਦਿੱਲੀੋਂ ਹੋਏ, ਉਹ ਪੰਜਾਬ ਆ ਕੇ ਪੂਰੀ ਉਹਨਾਂ ਦੀ ਟੀਮ ਜਿਹੜੀ ਹੈ ਬਾਣੀਆਂ ਦੀ, ਉਹਨਾਂ ਨੇ ਆਲਰੇਡੀ ਰਾਜ ਸਭਾ ਦੀਆਂ ਸੀਟਾਂ ਹਥਿਆਈਆਂ। ਉਹ ਸਾਰੇ ਔਰ ਆਸ਼ੀ ਦੇ ਵਿੱਚ ਜਿਵੇਂ ਜੋ ਪੰਜਾਬ ਦੇ ਵਿੱਚ ਉਹ ਕਰ ਰਹੇ ਨੇ, ਉਹ ਮੈਨੂੰ ਜਿਹੜੀ ਸ਼ਾਇਸਤਗੀ ਹੈ ਉਹ ਇਜਾਜ਼ਤ ਨਹੀਂ ਦਿੰਦੇ ਕਿ ਵੀ ਮੈਂ ਉਸ ਕਿਸਮ ਦਾ ਜ਼ਿਕਰ ਕਰਾਂ। ਵੀ ਇਹਨਾਂ ਦੀ ਪਹਿਲੀ ਟੀਮ ਵੀ ਜਦੋਂ ਅਰਵਿੰਦ ਕੇਜਰੀਵਾਲ ਦੇ ਨਾਲ ਆਏ, ਇਹਨਾਂ ਨੇ ਪੰਜਾਬ ਦੇ ਵਿੱਚ ਕਿਵੇਂ ਬਦਅਖਲਾਕੀ ਕੀਤੀ ਹੋਈ ਹੈ। ਔਰ ਇਸ ਸਾਰੇ ਦੇ ਨਾਲ ਕਰਪਸ਼ਨ ਸਿਰੇ ਦੀ ਹੈ। ਇਹ ਤਾਂ ਸ਼ਰਾਬ ਪੀ ਕੇ, ਇਹਨੂੰ ਤਾਂ ਸੂਰਜ ਛੁਪਣ ਤੋਂ ਪਹਿਲਾਂ ਹੀ ਇਹ ਜਿਹੜਾ ਉਹ ਮੂਧਾ ਹੋਇਆ ਹੁੰਦਾ। ਔਰ ਤੁਸੀਂ ਇਹਦੀ ਸ਼ਕਲ ਜਾਂ ਦੂਜਾ ਤੀਜਾ ਦੇਖੋ, ਇਹ ਤਾਂ ਇੱਕ ਸਾਹਮਣੇ ਅਸਲੀ ਜਿਹੜੀ ਪਾਵਰ ਹੈ ਸਾਰੀ ਉਹਨਾਂ ਦਾ ਕੇਜਰੀਵਾਲ ਬਾਣੀ ਆ। ਔਰ ਦੂਜਾ ਹੁਣ ਪਰ
ਇਹਨਾਂ ਦਾ ਤੁਸੀਂ ਅੰਦਾਜ਼ ਦੇਖੋ, ਪਿਛਲੇ ਦਿਨਾਂ 'ਚ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਸੀ ਔਰ ਫੰਕਸ਼ਨ ਜਿਹੜਾ ਸਟੇਟ ਲੈਵਲ ਦਾ ਹੋਇਆ, ਉਹਦੇ 'ਚ ਭਗਵੰਤ ਮਾਨ ਕਹਿੰਦਾ ਹੈ ਪੰਜਾਬੀਜ਼ ਐਕਸਪੀਰੀਅੰਸਡ ਰੀਅਲ ਫਰੀडम ਆਫਟਰ ਆਮ ਆਦਮੀ ਪਾਰਟੀ ਕੇਮ ਟੂ ਪਾਵਰ। ਕਿ ਵੀ ਅਸਲੀ ਫਰੀडम ਤਾਂ ਆ ਗਈ, ਅਸੀਂ ਜਦੋਂ ਪਾਵਰ 'ਚ ਆਏ ਉਦੋਂ ਦਿੱਤੇ। ਇਵੇਂ ਹੀ ਇਹ ਬਿਆਨ ਇਵੇਂ ਹੀ ਹੈ ਜਿਵੇਂ ਉਹਨੇ ਜਿਹੜੀ ਉਹ ਮੰਡੀ ਦੀ ਮੈਂਬਰ ਪਾਰਲੀਮੈਂਟ ਹੈ ਕੰਗਣਾ ਰਣੌਤ, ਉਹਨੇ ਕਿਹਾ ਸੀ ਕਿ ਵੀ ਜਦੋਂ 2014 'ਚ ਮੋਦੀ ਕਿ ਆਜ਼ਾਦੀ ਤਾਂ 2014 'ਚ ਆਈ, ਕੋਈ ਗਾਂਧੀ ਨਹਿਰੂ ਕਿਸੇ ਨੇ ਲੈ ਕੇ ਦਿੱਤੀ, ਤਾਂ ਮੋਦੀ ਜੀ ਨੇ ਆਜ਼ਾਦੀ ਦਿੱਤੀ। ਔਰ ਭਗਵੰਤ ਮਾਨ ਨੇ ਉਹਨੂੰ ਮੋਹਨ ਭਾਗਵਤ ਨੇ ਕਿਹਾ ਸੀ ਕਿ ਜੀ ਹਿੰਦੂ ਰਾਜ ਤਾਂ ਸ਼ੁਰੂ ਹੀ 2014 'ਚ। ਹੁਣ ਇਹ ਕਹਿ ਰਿਹਾ ਹੈ ਮਾਨ ਕਲੇਮਡ people experienced real freedom after Aam Aadmi Party government came to power in 2022 as they no longer had to pay a bribe to get their works done। ਵੀ ਹੁਣ ਤਾਂ ਪੰਜਾਬ 'ਚ ਰਿਸ਼ਵਤ ਹੀ ਅਸੀਂ ਖਤਮ ਕਰਤੀ। ਹੁਣ ਲੋਕ ਜਿਹੜੇ ਨੇ ਉਹਨਾਂ ਨੂੰ ਕਿਸੇ ਨੂੰ ਪੈਸੇ ਨਹੀਂ ਦੇਣੇ ਪਏ। ਹਾਲਾਤ ਇਹ ਨੇ, ਤੁਸੀਂ ਕਿਸੇ ਨੂੰ ਪੁੱਛੋ ਕਿ 10 ਗੁਣਾ ਜ਼ਿਆਦਾ ਭਾ ਜਿਹੜਾ ਕਰਪਸ਼ਨ ਦਾ, ਔਰ ਨਾਲ ਉਹਦੇ ਕੇਜਰੀਵਾਲ ਹੈ ਉਹ ਇਹ ਕਹਿ ਰਿਹਾ ਜੀ ਪਹਿਲੀਆਂ ਸਰਕਾਰਾਂ ਨੇ ਤਾਂ ਪੰਜਾਬ ਨੂੰ ਰੂਇਨ ਕਰਤਾ, ਪੰਜਾਬ 'ਚ ਡਰੱਗਸ ਔਰ ਕਰਪਸ਼ਨ ਲਿਆਂਦੀ। ਅਸੀਂ ਡਰੱਗਸ ਵੀ ਦੇਖੋ ਰੋਜ਼ਾਨਾ ਕਿਸੇ ਨਾ ਕਿਸੇ ਨੂੰ ਫੜ ਰਹੇ, ਕਰਪਸ਼ਨ ਵੀ ਜਿਹੜੀ ਹੈ ਅਸੀਂ ਖਤਮ ਕਰ ਦਿੱਤੀ ਹੈ। ਅਸੀਂ ਤਾਂ ਸਕੂਲਾਂ ਦਾ ਰੈਵੋਲੂਸ਼ਨ ਲੈ ਆਂਦਾ ਹੈ ਔਰ ਇਹ ਜਿਹੜੀਆਂ ਨੇ ਬਿਗੈਸਟ ਡਰੱਗ ਸਮਗਲਰ ਅਸੀਂ ਅੰਦਰ ਦਿੱਤਾ ਵਿਕਰਮ ਮਜੀਠੀਆ। ਔਰ ਇਹ ਜਿਹੜਾ ਇਸ ਵੇਲੇ ਪੁਲਿਸ ਦਾ ਬੜਾ ਡਰ ਹੈ। ਔਰ ਦੂਜਾ 22 ਤੋਂ 24 ਤਾਂ ਪੁਲਿਸ ਐਨਕਾਊਂਟਰ ਬਣਾਏ ਨੇ ਝੂਠੇ ਇਹਨਾਂ ਨੇ। ਹੁਣ ਅੰਮ੍ਰਿਤਪਾਲ ਸਿੰਘ ਇਲੈਕਟਿਡ ਮੈਂਬਰ ਪਾਰਲੀਮੈਂਟ ਤੀਸਰਾ ਸਾਲ ਹੈ ਉਹਦੇ ਤੇ ਜਿਹੜਾ NSA ਲਾਇਆ ਹੋਇਆ। ਔਰ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹ ਉਹ ਜਿਹੜਾ ਜੇ ਤੁਸੀਂ ਉਸ ਹਵਾਲੇ ਨਾਲ ਦੇਖੋ ਤਾਂ ਆਲਰੇਡੀ ਪੰਜਾਬ ਜਿਹੜਾ ਹੈ ਇੱਕ ਪੁਲਿਸ ਸਟੇਟ ਬਣਿਆ ਹੋਇਆ। ਔਰ ਜਿਵੇਂ ਇੱਕ ਜਿਹੜਾ ਮੈਮੋ ਲੀਕ ਹੋਇਆ ਉਹਦਾ DG ਦਾ ਯਾਦਵ ਕੇ ਕੌਣ ਹੈ, ਜਿਹਦੇ 'ਚ ਉਹਨੇ ਪੁਲਿਸ ਅਫਸਰਾਂ SP ਦੂਜਿਆਂ ਨੂੰ ਕਿਹਾ ਕਿ ਵੀ ਤੁਹਾਡੀ ਜਦੋਂ ਮੰਥਲੀ ਪਰਫਾਰਮੈਂਸ ਹੋਏਗੀ ਉਦੋਂ ਦੇਖਿਆ ਜਾਏਗਾ ਵੀ ਤੁਸੀਂ ਕਿੰਨੇ ਐਨਕਾਊਂਟਰ ਬਣਾਏ ਨੇ। ਸੋ ਪੰਜਾਬ ਨੂੰ ਕਿਸ ਪਾਸੇ ਧੱਕਿਆ ਹੋਇਆ। ਪਰ ਮੈਂ ਕਿਹਾ ਕਿ ਵੀ ਇਹ ਵੀ ਜਾਂ ਤਾਂ ਲੋਕਾਂ ਨੂੰ ਬੇਵਕੂਫ ਸਮਝਦੇ ਨੇ ਜਾਂ ਸੱਚਮੁੱਚ ਹੀ ਲੋਕ ਬੇਵਕੂਫ ਹੋ ਚੁੱਕੇ ਨੇ ਵੀ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਇਹ ਕੀ ਹੈ। ਪਰ ਉਹ ਕਹਿ ਰਿਹਾ ਵੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਰੀਅਲ ਫਰੀडम ਆ ਗਈ ਹੈ ਪੰਜਾਬ 'ਚ। ਔਰ ਬਾਕੀਆਂ ਨੂੰ ਹੁਣ ਤੁਹਾਨੂੰ ਲੋੜ ਹੀ ਨਹੀਂ, ਰੀਅਲ ਫਰੀडम ਆ ਗਈ ਹੈ। ਬਾਕੀ ਤਾਂ ਸਭ ਠੀਕ ਹੈ। ਇਵੇਂ ਹੀ ਹੈ ਜਿਵੇਂ ਉਹ ਡਿਫੈਂਸ ਮਿਨਿਸਟਰ ਜਿਹੜਾ ਪਹਿਲਾ ਨਹਿਰੂ ਨੇ ਬਣਾਇਆ ਬਲਦੇਵ ਸਿੰਘ, ਜਿਹਨੇ ਸਿੱਖਾਂ ਦੀ ਪਿੱਠ 'ਚ ਛੁਰਾ ਮਾਰਿਆ ਨੁਮਾਇੰਦਾ ਬਣ ਕੇ ਰਾਊਂਡ ਟੇਬਲ ਕਾਨਫਰੰਸ 'ਚ। ਔਰ ਉਹਨੇ ਜਦੋਂ ਡਿਫੈਂਸ ਮਿਨਿਸਟਰ ਬਣਿਆ ਉਦੋਂ ਪੰਜਾਬ ਦੇ ਵਿੱਚ ਅਕਾਲੀਆਂ ਨੇ ਮੂਵਮੈਂਟ ਸ਼ੁਰੂ ਕੀਤੀ ਹੋਈ ਸੀ। ਔਰ ਉਹਦੇ 'ਚ ਉਹਨੇ ਕਿਹਾ ਜੀ ਸਿੱਖ ਕੀ ਚਾਹੁੰਦੇ ਨੇ ਹੋਰ। ਨਹਿਰੂ ਨੇ ਮੈਨੂੰ ਬਣਾਤਾ ਡਿਫੈਂਸ ਮਿਨਿਸਟਰ, ਇਸ ਤੋਂ ਵੱਡੀ ਹੋਰ ਸਿੱਖਾਂ ਦੇ ਉੱਤੇ ਕੀ ਉਪਕਾਰ ਹੋ ਸਕਦਾ। ਸੋ ਮੈਨੂੰ ਲੱਗਦਾ ਵੀ ਇਹ ਸ਼ਰਾਬੀ ਇਹ ਕਹਿੰਦਾ ਜੀ ਮੈਂ ਚੀਫ ਮਿਨਿਸਟਰ, ਮੇਰੇ ਵਰਗਾ ਸ਼ਰਾਬੀ ਜਿਹੜਾ ਹੈ ਉਹ ਜੇ ਚੀਫ ਮਿਨਿਸਟਰ ਬਣ ਸਕਦਾ ਜਿਹਦਾ ਕੋਈ ਪਿੱਛਾ ਨਹੀਂ ਅੱਗਾ ਨਹੀਂ, ਤੇ ਹੋਰ ਫਰੀडम ਕਿਹਨੂੰ ਕਹਿੰਦੇ ਨੇ। ਇਹੀ ਤਾਂ ਫਰੀडम ਹੈ, ਮੈਨੂੰ ਬਣਾ ਤਾਂ ਦਿੱਤਾ ਇਹਨਾਂ ਨੇ। ਬਿਲਕੁਲ ਸੋ ਇਹ ਹੈ ਹਕੀਕਤ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸੋਨਮਾਲ ਜੀ, ਸੁਖਜੀਵਨ ਬੱਚੂ ਜੀ, ਗੁਰਪ੍ਰੀਤ ਸਿੰਘ ਜੀ, ਨਿਹੰਗ ਸਿੰਘ ਜੀ, ਮੁਹੰਮਦ ਯਾਕੂਬ ਜੀ, ਇਹ ਕਹਿੰਦੇ ਨੇ ਜੋ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ, ਰਾਜ ਕਰੇਗਾ ਖਾਲਸਾ ਖਾਲਸਾਨ जिंदाबाद, तेरी आवाज मेरी आवाज, खालिस्तान जिंदाबाद। और इंद्रजीत सिंह संधू जी, मोहम्मद याकूब जी भी कहते जी डॉक्टर साहब जिंदगी का सफ़र है, कैसा सफ़र है, कहते किसी ने समझा नहीं है, जाना नहीं है। और परमिंदर जी भी और चरणजीत सिंह जी भी फिर कहते हैं कि याकूब जी कहते हैं बस बस डॉक्टर साहब रहे नाम अल्लाह का, जे दुनिया फानी है। बिल्कुल। और भुपिंदर सिंह भाट जी भी और फिर कहते हैं कि मोहम्मद जी कहते हैं कि सारा पैसा यहीं पर रह जाएगा। ये विलियम भी और इसी तरह बलविंदर सिंह जी भी और अमरजीत सिंह सैनी जी भी, तरलोचन कौर जी भी, अब्दुल गफूर जी भी सानू कैलीफोर्निया तो देख रहे हैं। और फिर इसी तरह कबीर वाला मेरे ख्याल पाकिस्तान तो ने। और फिर इस तरह गुरविंदर मान जी भी और मोहम्मद याकूब जी भी कहते रिक्वेस्ट है सारिਆਂ ਕਿ ਸਿੱਖਾਂ ਨੂੰ ਕਿ ਤੁਸੀਂ ਇਹ ਨਾ ਕਿਹਾ ਕਰੋ ਕਿ ਅਸੀਂ ਇੰਡੀਆ ਤੋਂ ਆ, ਕਿਹਾ ਕਰੋ ਆਪਾਂ ਖਾਲਿਸਤਾਨ ਤੋਂ ਆ। ਸੋ ਬੜਾ ਵਧੀਆ ਹੋਏਗਾ, ਸਾਰਿਆਂ ਨੂੰ ਕਹਿੰਦੇ ਰਿਕੁਐਸਟ ਹੈ। ਸੋ ਇਹ ਵੀ ਖਾਲਸੇ ਨੂੰ। ਔਰ ਬਲਵੀਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਜਸਪਾਲ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਕਰੇਜ਼ੀ ਕੋਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ।
ਤੁਹਾਨੂੰ ਕਹਿੰਦੇ ਨੇ ਕਿ ਦਿਲੋਂ ਪਿਆਰ ਕਰਦੇ ਆ ਔਰ ਸਤਿਕਾਰ ਵੀ ਕਰਦੇ ਆ। ਰਾਜਨਪ੍ਰੀਤ ਸਿੰਘ ਜੀ ਵੀ, ਜਸਪਾਲ ਸਿੰਘ ਜੀ ਵੀ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ ਔਰ ਜ਼ਿੰਦਾਬਾਦ ਹੋਵੇਗੀ। ਕੁਝ ਕੁ ਮਤਲਬ ਪ੍ਰਸਤ ਜਿਹੜੇ ਜਾਂ ਝੋਲੀ ਚੱਕਾਂ ਇਲਾਵਾ ਆਪਣੇ ਗੁਰੂ ਦੀ ਸਿੱਖੀ ਨੂੰ ਪਿਆਰ ਕਰਨ ਵਾਲੇ ਹੁਣ ਜਾਗ ਚੁੱਕੇ ਨੇ ਔਰ ਕੁਝ ਕੁ ਉਹ ਹਨ ਜੋ ਡਰੇ ਹੋਏ ਨੇ। ਬਿਲਕੁਲ ਠੀਕ ਕਿਹਾ ਜਸਪਾਲ ਸਿੰਘ ਨੇ। ਔਰ ਫਿਰ ਇਸ ਤਰ੍ਹਾਂ ਬਰਲੀਨ ਬਿੰਦਰ ਜੀ ਵੀ ਕਹਿੰਦੇ ਨੇ ਕਿ ਅਸੀਂ ਡਾਕਟਰ ਸਾਹਿਬ ਜੀ, ਭੈਣ ਜੀ, ਅਸੀਂ ਚੰਗੇ ਕਰਮਾਂ ਵਾਲੇ ਹਾਂ ਜੋ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ। ਤੇ ਮੇਰੀ ਬੇਟੀ ਦੇ ਸਿਰ ਤੇ 2 ਵਾਰ ਹੱਥ ਰੱਖਿਆ ਜਦੋਂ ਉਹ ਮਹੀਨੇ ਦੀ ਸੀ ਤੇ ਦੂਜੀ ਵਾਰ ਸੈਨ ਫਰਾਂਸਿਸਕੋ ਵੋਟਾਂ ਵੇਲੇ। ਤੁਹਾਡੀ ਤਾਰੀਫ ਕਰ ਰਹੇ ਨੇ। ਹਾਂਜੀ, ਇਹ ਤੁਹਾਡੀ ਨਿਵਾਜ਼ਿਸ਼ ਹੈ ਭੈਣ ਜੀ। ਅਸੀਂ ਤਾਂ ਤੁਹਾਡੇ ਹੌਸਲੇ ਤੋਂ ਅਸੀਂ ਤੁਰਦੇ ਹਾਂ। ਜਦੋਂ ਸਾਨੂੰ ਇੰਨਾ ਪਿਆਰ ਮਿਲਦਾ ਹੈ ਔਰ ਸਾਨੂੰ ਇਹ ਲੱਗਦਾ ਹੈ ਕਿ ਭਾਈ ਸਾਡੇ ਨਾਲ ਸਾਰਾ ਪੰਥ ਖੜਾ ਹੈ, ਕੌਮ ਦੀ ਆਵਾਜ਼ ਅੱਗੇ ਤੁਰਦੀ ਹੈ ਜੀ। ਰਣਜੀਤ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਸੈਯਦ ਅਮਰ ਜੀ ਵੀ ਕਹਿੰਦੇ ਕੱਲ ਤੁਹਾਡਾ ਸ਼ੋਅ ਨਹੀਂ ਸੀ, ਮੈਂ ਵੇਟ ਕਰ ਰਿਹਾ ਸੀ। ਕੱਲ ਸਾਡਾ ਸ਼ੋਅ ਨਹੀਂ ਹੁੰਦਾ ਜੀ, ਸਾਡਾ ਸੈਟਰਡੇ ਸੰਡੇ ਸਾਡਾ ਆਫ ਹੁੰਦਾ, ਮੰਡੇ ਥਰੂ ਫਰਾਈਡੇ ਜਿਹੜਾ ਸਾਡਾ ਪ੍ਰੋਗਰਾਮ ਚੱਲਦਾ। ਤੁਸੀਂ ਦੇਖ ਲਿਆ ਕਰੋ ਔਰ ਮਾਰਕ ਕਰ ਲਓ ਕਿ ਸੈਟਰਡੇ ਸੰਡੇ ਸਾਡਾ ਪ੍ਰੋਗਰਾਮ ਨਹੀਂ ਹੁੰਦਾ। ਔਰ ਇਸੇ ਤਰ੍ਹਾਂ ਫਿਰ ਹਾਂਜੀ ਬਰਲੀਨ ਕੁਪਿੰਦਰ ਜੀ ਵੀ ਔਰ ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ, ਉਹਨਾਂ ਨੇ ਵੀ ਕਰੈਕਟ ਕੀਤਾ ਉਹਨਾਂ ਨੂੰ। ਔਰ ਜਗਦੀਸ਼ ਮਾਰਚਰਾ ਜੀ ਵੀ ਔਰ ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਡਾਕਟਰ ਸਾਹਿਬ ਪਾਕਿਸਤਾਨ oil discovery might make them consider supporting Khalistan, a country that will the trusted neighbor and buyer of their oil. ਹਾਂ ਨਹੀਂ ਰਾਜਵਿੰਦਰ ਸਿੰਘ ਜੀ, ਤੁਸੀਂ ਠੀਕ ਕਹਿ ਰਹੇ ਹੋ। ਬਹੁਤ ਸਾਰੇ ਫੈਕਟਰਸ ਨੇ ਜਿਹੜੇ ਇਸ ਵੇਲੇ ਜਿੱਥੇ ਅਮਰੀਕਾ ਪਾਕਿਸਤਾਨ ਦੇ ਨਾਲ ਖਲੋਤਾ ਹੈ, ਮੈਨੂੰ ਲੱਗਦਾ ਹੈ ਵੀ ਖਾਲਿਸਤਾਨ ਦੀ ਕਾਇਮੀ ਵਿੱਚ ਵੀ ਜਿਹੜਾ ਇਹ ਹੈਲਪਫੁਲ ਹੋਏਗਾ। ਜਿੱਥੇ ਅਮਰੀਕਨ ਇੱਕ ਉਸ ਖਿੱਤੇ ਦੇ ਵਿੱਚ ਵੀ ਉਹਨਾਂ ਦੀ ਪ੍ਰੈਜ਼ੈਂਸ ਹੋਏਗੀ, ਉੱਥੇ ਨਾਲ ਦੀ ਨਾਲ ਖਾਲਿਸਤਾਨ ਜਿਹੜਾ ਹੈ ਉਹ ਇਨਸਾਨੀ ਕਦਰਾਂ ਕੀਮਤਾਂ ਲਈ ਵੀ ਦੁਨੀਆ ਦੇ ਵਿੱਚ ਇੱਕ ਮਜ਼ਬੂਤ ਆਵਾਜ਼ ਹੋਏਗਾ। ਡਾਕਟਰ ਪਰਮਨਜੀਤ ਸਿੰਘ ਸਮਰਾ ਜੀ ਵੀ ਸਾਨੂੰ ਦੇਖ ਰਹੇ ਨੇ ਔਰ ਫਤਿਹ ਬੁਲਾਉਂਦੇ ਨੇ, ਸਾਨੂੰ ਦੇਖ ਰਹੇ ਨੇ ਕੈਲਗਰੀ ਤੋਂ ਹਮੇਸ਼ਾ ਦੀ ਤਰ੍ਹਾਂ। ਔਰ ਫਿਰ ਇਸ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ, ਅਮਨ ਸਿੰਘ ਜੀ ਵੀ, ਇੰਦਰਜੀਤ ਕੌਰ ਜੀ ਵੀ, ਪ੍ਰਭਜੋਤ ਗੇਮਿੰਗ ਜੀ ਵੀ ਔਰ ਬਾਜਵਾ ਜਿਹੜੇ ਹੈਗੇ ਨੇ ਲੋਕਮਨ ਤੋਂ, ਇਹ ਸਾਨੂੰ ਲੋਕਮਨ ਨੇ ਇਹ ਸਾਨੂੰ ਲੰਡਨ ਤੋਂ ਸਲਾਮ ਜਿਹੜੀ ਉਹ ਭੇਜ ਰਹੇ ਨੇ। ਔਰ ਨੂਪਾ ਜੀ ਵੀ ਕੁਝ ਕਹਿਣਾ ਚਾਹੁੰਦੇ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਲਾਸਟ ਸੈਗਮੈਂਟ ਤੋਂ ਬਾਅਦ ਬਾਬਾ ਫਰੀਦ ਜੀ ਜਾਂ ਗੁਰੂ ਨਾਨਕ ਦੇਵ ਜੀ ਦੀ ਕੀ ਕਹਿੰਦੇ ਨੇ ਸ਼ਬਦ, ਹਾਂਜੀ ਜਿਹੜੇ ਸ਼ਬਦ ਨੇ ਐਕਸਪਲੇਨ ਕਰ ਦਿਆ ਕਰੋ। ਨੂਪਾ ਜੀ ਠੀਕ ਕਹਿ ਰਹੇ ਹੋ। ਐਕਚੁਅਲੀ ਸਾਡਾ ਇੱਕ ਸੈਗਮੈਂਟ ਹੁੰਦਾ ਸੀ ਰੂਹਾਨੀਅਤ ਦੇ, ਇਸ ਦੇ ਉੱਤੇ ਹੀ ਇਹਨੂੰ ਅਸੀਂ ਥੋੜੀ ਬਹੁਤ ਤਬਦੀਲੀ ਹੋਰ ਵੀ ਕਰਨ ਬਾਰੇ ਅਸੀਂ ਸੋਚਦੇ ਹਾਂ। ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਅਸੀਂ WhatsApp ਰਾਹੀਂ ਤੁਹਾਡੇ ਜਿਹੜੀਆਂ ਕਾਲਸ ਵੀ ਲਈਏ, ਬੇਸ਼ੱਕ ਉਹ ਰਿਕਾਰਡਡ ਹੋ ਕੇ ਫਿਰ ਵੀ। ਔਰ ਮੈਨੂੰ ਵੀ ਆਪਣੇ ਆਪ 'ਚ ਇਸ ਗੱਲ ਦੀ ਇੱਕ ਜਿਹੜੀ ਹੈ ਉਹ ਤਸੱਲੀ ਹੁੰਦੀ ਸੀ ਜਦੋਂ ਮੈਂ ਰੂਹਾਨੀਅਤ ਦਾ ਸੈਗਮੈਂਟ ਕਰਦਾ ਸੀ। ਜੀ ਅਸੀਂ ਇਸ ਬਾਰੇ ਜ਼ਰੂਰ ਕੁਛ ਨਾ ਕੁਛ ਕਰਾਂਗੇ। ਸਿੰਘ ਗੱਚਾ ਜੀ ਵੀ ਔਰ ਬਿਲਾਲ ਜੀ ਸਾਨੂੰ ਦੇਖ ਰਹੇ ਲਾਹੌਰ ਤੋਂ ਔਰ ਮੌਸਮ ਕਹਿ ਰਹੇ ਨੇ ਕਿ ਇੱਥੇ ਦਾ ਠੀਕ ਠਾਕ ਹੈ, ਕਲੀਅਰ ਹੈ, ਮਾਰਨਿੰਗ ਸ਼ਾਈਨਿੰਗ ਹੈ। ਸੋ ਨਾਈਸ ਔਰ ਸਲਾਮ ਸਾਨੂੰ ਭੇਜ ਰਹੇ ਆ। ਘੱਟੋ ਘੱਟ ਕਿਸਾਨ ਵੀ ਖੁਸ਼ ਹੋਏ, ਖੇਤ ਜਿਹੜੇ ਭਰੇ ਪਾਣੀ ਨਾਲ, ਤੇ ਹੁਣ ਵੈਦਰ ਨਾਈਸ ਹੋ ਗਿਆ। ਔਰ ਮੁਹੰਮਦ ਜੋਨਸ ਜੀ ਵੀ ਸਲਾਮ ਭੇਜਦੇ ਨੇ ਔਰ ਹਰਪ੍ਰੀਤ ਸਿੰਘ ਕੰਬੋਜ ਜੀ ਵੀ ਔਰ ਇੰਦਰਪ੍ਰੀਤ ਸਿੰਘ ਜੀ ਵੀ। ਫਿਰ ਇਸੇ ਤੇ ਕਹਿੰਦੇ ਇੰਡੀਆ ਵਾਲਿਆਂ ਦਾ ਹਾਲ ਦੇਖ ਕੇ ਕੀ ਕਹਿੰਦੇ ਨੇ, ਪਤਾ ਨਹੀਂ ਯਾਰ ਉਹਨੂੰ ਸਵਾਦ ਆ ਗਿਆ, ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਅੱਛਾ ਜਿਹੜਾ ਆਪਾਂ ਐਕਸਪਲੇਨ ਕੀਤਾ। ਔਰ ਬਿਲਾਲ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਖਾਲਿਸਤਾਨ ਬਨੇਗਾ इंशाअल्लाह, मुझे खालिस्तान की नेशनलिटी चाहिए। सतनाम सिंह जी जी ਅਸੀਂ ਤਾਂ ਖੋਲ ਦੇਣੇ ਨੇ ਦਰਵਾਜ਼ੇ, ਖੋਲ ਦੇਣੇ, ਇੱਧਰ ਵੀ ਆਓ ਉੱਧਰ ਵੀ ਆਓ। ਹਾਂਜੀ ਨਹੀਂ ਹਾਂ, ਲਾਹੌਰ ਵਾਲੇ ਬ੍ਰੇਕਫਾਸਟ ਆ ਕੇ ਅੰਮ੍ਰਿਤਸਰ ਕਰਨ, ਅੰਮ੍ਰਿਤਸਰ ਵਾਲੇ ਲਾਹੌਰ ਕਰਨ, ਡਿਨਰ ਇਕੱਠਾ ਕਰ ਲੈਣ ਅਟਾਰੀ ਜੇ ਬੈਠ ਕੇ। ਬਿਲਕੁਲ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਮਿਊਜ਼ਿਕ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।